जी हाँ, मेरे वालों प्यार भरी सत श्री अकाल जी। हुण समा हो गया प्रोग्राम खबर ते नज़र बलतेज पन्नू जी दे नाल। अज दा प्रोग्राम शुरू करन तो पहलों स्पॉन्सरां दा धन्नवाद करना चाहुंदे हां। खालसा इंश्योरेंस सैनोजे तो, गुरदीप सिंह बिरदी कलोविस तो, सतनाम सिंह शेरगिल सैलमा तो, बहादुर सिंह गिल जी फाउलर तो, ईशानजीत सिंह खलोठी युबा सिटी तो, सुखविंदर सिंह ते जसवीर कौर फ्रीमांट तो, सरबजीत सिंह चौकर टरलक तो, गुरदावर सिंह ते मनजीत कौर जी युबा सिटी तो, अवतार सिंह ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਅਤੇ 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੇ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ। ਮਿਹਰਬਾਨੀ ਦਿਲਪ੍ਰੀਤ, ਨਿਗਾਹ ਮਾਰਦੇ ਆ ਆਲੇ ਦੁਆਲੇ ਦੇ ਉੱਤੇ ਕੀ ਕੁਛ ਜਿਹੜਾ ਵਾਪਰ ਰਿਹਾ। ਵੈਸੇ ਤਾਂ ਜ਼ਿਆਦਾ ਕਿਉਂਕਿ ਇਲੈਕਸ਼ਨਾਂ ਨੇ ਔਰ ਉਹਦੇ ਸੰਬੰਧ ਦੇ ਵਿੱਚ ਹੀ ਉਹਦੇ ਆਲੇ ਦੁਆਲੇ ਜੁੜੀਆਂ ਖਬਰਾਂ ਨੇ ਔਰ ਡੇ ਬਾਈ ਡੇ ਜਿਹੜਾ ਚੋਣਾਂ ਦਾ ਗੇੜ ਆ ਉਹ ਤੇਜ਼ ਹੁੰਦਾ ਜਾ ਰਿਹਾ ਔਰ ਵੱਖ-ਵੱਖ ਸਿਆਸੀ ਧਿਰਾਂ ਆਪੋ ਆਪਣੇ ਉਮੀਦਵਾਰ ਤੇ ਐਲਾਨ ਰਹੀਆਂ ਨੇ। ਉਹਦੇ ਨਾਲ ਨਾਲ ਬਿਆਨਬਾਜ਼ੀ ਜਿਹੜੀ ਹੈ ਉਹ ਤਿੱਖੀ ਹੁੰਦੀ ਤੁਰੀ ਜਾ ਰਹੀ ਹੈ। ਸਗੋਂ ਇਹ ਵੀ ਕਹਿ ਲਏ ਕਿ ਨੀਵੇਂ ਪੱਧਰ ਵੱਲ ਨੂੰ ਜਿਹੜੀ ਆ ਉਹ ਤੇਜ਼ੀ ਦੇ ਨਾਲ ਵੱਧ ਰਹੀ ਆ। ਜੇ ਆਪਾਂ ਗੱਲ ਕਰੀਏ ਉਮੀਦਵਾਰਾਂ ਦੀ, ਭਾਜਪਾ ਨੇ 9, ਕਾਂਗਰਸ ਨੇ 10 ਉਮੀਦਵਾਰ, ਆਮ ਆਦਮੀ ਪਾਰਟੀ ਨੇ ਪੰਜਾਬ ਤੋਂ 3 ਉਮੀਦਵਾਰ ਜਿਹੜੇ ਆ ਉਹ ਐਲਾਨੇ ਆ। ਭਾਜਪਾ ਨੇ ਲੋਕ ਸਭਾ ਦੇ ਵਾਸਤੇ ਜਿਹੜੇ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਆ ਔਰ ਇਹਦੇ ਨਾਲ ਭਾਜਪਾ ਨੇ 306 ਉਮੀਦਵਾਰਾਂ ਦੇ ਨਾਮ ਜਿਹੜੇ ਆ ਉਹ ਦੇ ਦਿੱਤੇ ਆ। ਕਾਂਗਰਸ ਦੇ ਵੱਲੋਂ ਸੀਨੀਅਰ ਆਗੂ ਦਿਗਵਿਜੇ ਸਿੰਘ ਨੂੰ ਭੋਪਾਲ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਗਿਣਤੀਆਂ ਬਦਲਣ ਕਰਕੇ ਭਾਜਪਾ ਨੇ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਜਿਹੜੀ ਉਹ ਸ਼ੁਰੂ ਕੀਤੀ ਔਰ ਭਾਜਪਾ ਦੇ ਵੱਲੋਂ ਭੋਪਾਲ 'ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਦਾ ਖੇਡਿਆ ਜਾ ਸਕਦਾ ਹੈ ਕਿਉਂਕਿ ਉਹ ਮੁਸਲਿਮ ਭਾਈਚਾਰੇ ਦੇ ਵਿੱਚ ਵੀ ਮਕਬੂਲ ਆ। ਪਿਛਲੇ ਸਾਲ ਹੋਈਆਂ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੇ ਭੋਪਾਲ ਹਲਕੇ ਦੀਆਂ 8 ਚੋਂ 3 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਔਰ ਭਾਜਪਾ ਦੇ ਵੱਲੋਂ ਜਿੱਤੀਆਂ 5 ਸੀਟਾਂ ਤੇ ਵੋਟਾਂ 'ਚ ਭਾਰੀ ਗਿਰਾਵਟ ਜਿਹੜੀ ਆ ਉਹ ਦਰਜ ਹੋਈ ਸੀ। ਉਧਰ ਕਾਂਗਰਸ ਨੇ 10 ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ ਕੀਤੀ ਹੈ। ਇਹਦੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਤਾਮਿਲਨਾਡੂ ਦੇ ਸ਼ਿਵਗੰਗਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਿਹੜਾ ਬਣਾਇਆ ਗਿਆ ਔਰ ਉਹਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਦੇ ਕੇਸ ਜਿਹੜੇ ਆ ਉਹ ਚੱਲਦੇ ਆ। ਇਸ ਸੂਚੀ ਦੇ ਵਿੱਚ ਮਹਾਰਾਸ਼ਟਰ ਤੋਂ 4, ਬਿਹਾਰ ਤੋਂ 3, ਤਾਮਿਲਨਾਡੂ, ਜੰਮੂ ਕਸ਼ਮੀਰ ਤੇ ਕਰਨਾਟਕਾ ਤੋਂ ਇੱਕ ਉਮੀਦਵਾਰ ਦਾ ਨਾਮ ਜਿਹੜਾ ਉਹ ਸ਼ਾਮਲ ਹੈ। ਜੇ ਉੱਤਰ ਪ੍ਰਦੇਸ਼ ਵਾਲੀ ਸਾਈਡ ਦੇ ਉੱਤੇ ਆਈਏ ਤਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੇ ਵਿੱਚ ਆਜ਼ਮਗੜ੍ਹ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ। ਇੱਥੋਂ ਉਹਨਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਲੋਕ ਸਭਾ ਦੀ ਪ੍ਰਤੀਨਿਧਤਾ ਜਿਹੜੀ ਉਹ ਕਰਦੇ ਰਹੇ ਆ। ਜਦੋਂ ਇਹ ਪਹਿਲੀ ਸੂਚੀ ਆਈ ਤਾਂ ਥੋੜ੍ਹੀ ਹੈਰਾਨਗੀ ਜਿਹੜੀ ਸੀ ਉਹ ਇਸ ਗੱਲ ਦੀ ਹੋਈ ਕਿ ਕੀ ਮੁਲਾਇਮ ਸਿੰਘ ਯਾਦਵ ਦਾ ਪਤਾ ਉਹਦੇ ਪੁੱਤਰ ਅਖਿਲੇਸ਼ ਯਾਦਵ ਨੇ ਜਿਹੜਾ ਜੀ ਉਹ ਕੱਟ ਦਿੱਤਾ। ਪਰ ਉਦੋਂ ਬਾਅਦ ਇੱਕ ਸੂਚੀ ਜਿਹੜੀ ਹੋਰ ਆਈ ਉਹਦੇ ਵਿੱਚ ਇਹ ਦੱਸਿਆ ਗਿਆ ਮੁਲਾਇਮ ਸਿੰਘ ਯਾਦਵ ਹੋਰੀ ਸੁਰੱਖਿਅਤ ਸੀਟ ਮੈਨਪੁਰੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਿਹੜੇ ਕਿ 1996, 2004 ਤੇ 2009 ਦੇ ਵਿੱਚ ਇੱਥੋਂ ਲੋਕ ਸਭਾ ਦੇ ਵਾਸਤੇ ਚੁਣੇ ਗਏ ਸੀਗੇ ਔਰ ਪਾਰਟੀ ਦੇ ਵੱਲੋਂ ਐਲਾਨੀ ਜਿਹੜੇ ਐਲਾਨ ਸੀਗਾ ਜੀ ਪਾਰਟੀ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚੋਂ ਮੁਲਾਇਮ ਸਿੰਘ ਯਾਦਵ ਦਾ ਨਾਮ ਗਾਇਬ ਹੈ ਔਰ ਸਾਰਿਆਂ ਨੂੰ ਇਸ ਗੱਲ ਦੀ ਹੈਰਾਨੀ ਜਿਹੜੀ ਹੈ ਜੀ ਉਹ ਹੋਈ ਹੈ ਕਿ ਉਹ ਸਟਾਰ ਪ੍ਰਚਾਰਕਾਂ ਦੇ ਵਿੱਚ ਹੁਣ ਸ਼ਾਮਲ ਨਹੀਂ ਗਏ। ਜੇ ਗੱਲ ਜਿਹੜੀ ਚੱਲ ਰਹੀ ਆ ਵੋਟਾਂ ਦੀ ਤੇ ਪੰਜਾਬ ਵਾਲੇ ਸਾਈਡ ਦੇ ਉੱਤੇ ਵੀ ਥੋੜਾ ਜਿਹੜੀ ਜੀ ਉਹ ਨਿਗਾਹ ਮਾਰ ਲਈਏ। ਇਹ ਕਿਹਾ ਜਾ ਰਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਇੱਥੇ ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਉਤਾਰ ਸਕਦਾ। ਜਿਹੜੇ ਸਾਬਕਾ ਆਫਿਸਰ ਨੇ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਜਿਹੜੀ ਆ ਉਹ ਭਦੌੜ ਤੋਂ ਲੜੀ ਸੀਗੀ ਤੇ ਉਦੋਂ ਉਹ ਹਾਰ ਗਏ ਸਨ ਔਰ ਮੁਹੰਮਦ ਸਦੀਕ ਹੋਰਾਂ ਤੋਂ। ਹੁਣ ਆਮ ਆਦਮੀ ਪਾਰਟੀ ਨੇ ਆਪਣੇ 3 ਉਮੀਦਵਾਰ ਜਿਹੜੇ ਆ ਜੀ ਉਹ ਹੋਰ ਐਲਾਨ ਦਿੱਤੇ ਆ ਔਰ ਇਹਦੇ ਨਾਲ ਜਿਹੜੇ ਉਮੀਦਵਾਰ ਨੇ ਜੀ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਗਈ ਆ। ਹੁਣ ਅਹਿਮ ਸੀਟਾਂ ਜਿਹੜੀਆਂ ਰਹਿ ਗਈਆਂ ਉਹਦੇ ਵਿੱਚ ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ ਜਿਹੜੀਆਂ ਜੀ ਇਹ ਜ਼ਿਆਦਾ ਪਟਿਆਲਾ ਜਿਹੜੀਆਂ ਇਹ ਰਹਿ ਗਈਆਂ ਨੇ। ਆਮ ਆਦਮੀ ਪਾਰਟੀ ਦੇ ਵੱਲੋਂ 3 ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਹਦੇ ਵਿੱਚ ਜਲੰਧਰ ਤੋਂ ਜਿਹੜਾ ਰਿਟਾਇਰਡ ਜਸਟਿਸ ਜੋਰਾ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ
ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਤੇ ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ ਇਹਨੂੰ ਉਮੀਦਵਾਰ ਜਿਹੜਾ ਉਹ ਬਣਾਇਆ ਗਿਆ। ਪ੍ਰਿੰਸੀਪਲ ਬੁੱਧਰਾਮ ਹੋਰਾਂ ਦੀ ਅਗਵਾਈ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਸੰਗਰੂਰ ਦੇ ਵਿੱਚ ਹੋਈ, ਜਿਹਦੇ ਤੋਂ ਬਾਅਦ ਇਹਦਾ ਐਲਾਨ ਜਿਹੜਾ ਸੀਗਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਕੀਤਾ। ਔਰ ਮਾਝਾ, ਮਾਲਵਾ ਤੇ ਦੁਆਬਾ ਖੇਤਰ ਦੇ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਉਮੀਦਵਾਰਾਂ ਦੇ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਔਰ ਤਿੰਨਾਂ ਦੇ ਨਾਮ ਪਾਰਟੀ ਦੀ PAC ਦੇ ਕੋਲੇ ਜਿਹੜੇ ਉਹ ਭੇਜੇ ਗਏ ਸਨ। ਇਹ ਦੱਸਿਆ ਗਿਆ ਕਿ 5 ਲੋਕ ਸਭਾ ਹਲਕਿਆਂ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ। ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਸੰਗਰੂਰ ਤੋਂ ਭਗਵੰਤ ਮਾਨ, ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਹੁਸ਼ਿਆਰਪੁਰ ਤੋਂ ਰਵਜੋਤ ਸਿੰਘ ਜਿਹੜੇ ਉਹ ਸ਼ਾਮਲ ਨੇ। ਔਰ ਬਾਕੀ ਜਿਹੜੇ ਰਹਿ ਗਏ ਆ ਜੀ ਬਠਿੰਡਾ, ਲੁਧਿਆਣਾ, ਖਡੂਰ ਸਾਹਿਬ, ਫਿਰੋਜ਼ਪੁਰ ਤੇ ਪਟਿਆਲਾ, ਇੱਥੋਂ ਜਿਹੜਾ 2-4 ਦਿਨ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹ ਹੋ ਜਾਣਾ ਜਿਹੜਾ ਉਹ ਬਾਕੀ ਹੈ। ਜਸਟਿਸ ਜੋਰਾ ਸਿੰਘ ਪੁਰੀ ਜਿਹੜੇ ਜਦੋਂ ਪੰਜਾਬ ਦੇ ਵਿੱਚ ਅਕਾਲੀ BJP ਸਰਕਾਰ ਸੀ ਤਾਂ ਉਸ ਟਾਈਮ ਕਮਿਸ਼ਨ ਜਿਹੜਾ ਬਣਾਇਆ ਸੀਗਾ ਅਕਾਲੀ ਭਾਜਪਾ ਵਾਲਿਆਂ ਨੇ, ਉਹ ਇਹਨਾਂ ਦੀ ਅਗਵਾਈ ਦੇ ਵਿੱਚ ਬਣਿਆ ਸੀ। ਔਰ ਇਹ ਕੰਟਰੋਵਰਸੀ ਚੱਲੀ ਸੀਗੀ ਕਿ ਜਿਹੜੇ ਸਾਬਕਾ ਜਸਟਿਸ ਜੋਰਾ ਸਿੰਘ ਹੁਰੀ ਨੇ ਉਹਨਾਂ ਦੇ ਕਮਿਸ਼ਨ ਦੀ ਰਿਪੋਰਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀਗਾ ਅਕਾਲੀ ਸਰਕਾਰ ਨੇ। ਔਰ ਉਹ ਲੰਮਾ ਸਮਾਂ ਬੈਠੇ ਰਹੇ ਸਨ ਰਿਪੋਰਟ ਦੇਣ ਦੇ ਵਾਸਤੇ ਤੇ ਮੁੜ ਕੇ ਇੱਕ ਜਿਹੜਾ PM ਸੀਗਾ ਜੀ ਉਹਨੂੰ ਉਹ ਰਿਪੋਰਟ ਜਿਹੜੀ ਸੀ ਉਹ ਥਵਾ ਕੇ ਆ ਗਏ ਸਨ। ਔਰ ਉਹਦਾ ਕੀ ਕੀਤਾ ਅਕਾਲੀ ਦਲ ਨੇ ਉਹ ਸਭ ਨੂੰ ਪਤਾ ਹੈ। ਔਰ ਉਹਨੇ ਕੁਛ ਵੀ ਜਿਹੜਾ ਨਹੀਂ ਸੀ ਕੀਤਾ, ਜਿਹਦੇ ਕਰਕੇ ਮੁਸੀਬਤ ਦੇ ਵਿੱਚ ਜਿਹੜਾ ਜੀ ਉਹ ਫਸਿਆ ਅਕਾਲੀ ਦਲ ਇਸ ਵੇਲੇ। ਔਰ ਉਹਦੇ ਵਾਸਤੇ ਅੱਗੋਂ ਬਣੀ ਸਰਕਾਰ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਜਿਹੜਾ ਜੀ ਉਹ ਬਣਾਇਆ ਸੀ। ਜੇ ਕਮਿਸ਼ਨ ਦੀ ਗੱਲ ਚੱਲੀ ਹੈ ਤੇ ਉਹਦੀ ਵੀ ਇੱਕ ਪਰਤ ਜਿਹੜੀ ਹੈ ਜੀ ਉਹ ਫੋੜ ਲਈਏ ਕਿ ਜਿਹੜਾ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਉਦੋਂ ਬਾਅਦ ਬਣਾਈ ਗਈ SIT ਜਿਹੜੀ ਹੈ ਜੀ ਉਹਨੇ ਕੁਛ ਨਵੇਂ ਹੋਰ ਸਬੂਤ ਜਿਹੜੇ ਆ ਉਹ ਪੇਸ਼ ਕੀਤੇ ਆ। ਕੋਟਕਪੂਰਾ ਕਾਂਡ ਦੇ ਵਿੱਚ ਜਿਹੜੇ ਜੀ ਇਹ ਸਬੂਤ, ਬਹਿਬਲ ਕਲਾਂ ਕਾਂਡ ਦੇ ਵਾਸਤੇ ਜਿਹੜੇ ਸਬੂਤ ਆ ਉਹ ਪੇਸ਼ ਕੀਤੇ ਗਏ ਆ। ਸਾਬਕਾ SSP ਜਿਹੜਾ ਚਰਨਜੀਤ ਸਿੰਘ ਸ਼ਰਮਾ ਉਹਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਹੋਇਆ ਮੈਡੀਕਲ ਰਿਪੋਰਟਾਂ ਤੇ ਹੋਰ ਸਬੂਤ ਜਿਹੜੇ ਆ ਜੀ ਉਹ ਪੇਸ਼ ਕੀਤੇ ਗਏ। ਹੌਲੀ ਹੌਲੀ ਕਿਉਂਕਿ ਅਦਾਲਤ ਦੇ ਵਿੱਚੋਂ ਇਹ ਸਾਰੇ ਨਿਕਲ ਰਹੇ ਆ। SIT ਨੇ ਇਹਦੇ ਸੰਬੰਧੀ ਕੋਈ ਖੁਲਾਸਾ ਨਹੀਂ ਕੀਤਾ। ਇਹ ਜਿਹੜੇ ਖੁਲਾਸੇ ਤਾਂ ਹੋਏ ਆ ਤੇ ਜਿਹੜੇ ਸਾਬਕਾ SSP ਹੈ ਚਰਨਜੀਤ ਸਿੰਘ ਸ਼ਰਮਾ ਉਹਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਹੋਇਆ ਇਹ ਸਬੂਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲਾਏ ਗਏ ਆ। ਇਹ ਆਖਿਆ ਗਿਆ SIT ਦੇ ਵੱਲੋਂ ਕਿ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਦੇ ਨਾਲ ਬੈਠੇ ਸੀਗੇ ਪਰ ਚਰਨਜੀਤ ਸ਼ਰਮਾ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਹਾਲਾਤ ਵਿਗਾੜੇ ਤੇ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਗਾਲਾਂ ਕੱਢੀਆਂ ਤੇ ਇੱਕ ਜਿਹੜਾ ਮੁਜ਼ਾਹਰਾ ਕਰ ਰਿਹਾ ਵਿਅਕਤੀ ਸੀ ਉਹਦੇ ਥੱਪੜ ਮਾਰਿਆ, ਜਿੱਥੋਂ ਇਹ ਕਹਾਣੀ ਜਿਹੜੀ ਹੈ ਉਹ ਵਿਗੜੀ ਹੈ। ਇਸ ਕੇਸ ਦੇ ਵਿੱਚ ਮੁਲਜ਼ਮ ਪੁਲਿਸ ਅਫਸਰਾਂ ਜਿਹਦੇ ਵਿੱਚ IGP ਤੇ SSP ਵੀ ਸ਼ਾਮਲ ਸੀ 14 ਅਕਤੂਬਰ 15 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਮੁਜ਼ਾਹਰਾਕਾਰੀਆਂ ਤੇ ਗੋਲੀ ਚਲਾਉਣ ਦੇ ਦੋਸ਼ਾਂ ਨੂੰ ਉਹਨਾਂ ਨੇ ਝੂਠ ਦੱਸਿਆ। SIT ਨੇ ਆਪਣੀ ਰਿਪੋਰਟ ਦੇ ਵਿੱਚ ਦੋਸ਼ ਇਹ ਲਾਇਆ ਸੀਗਾ ਕਿ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਜੋ ਕਿ ਮੌਕੇ ਤੇ ਹਾਜ਼ਰ ਸੀ ਉਹਦੀ ਮਨਜ਼ੂਰੀ ਲਏ ਤੋਂ ਬਿਨਾਂ ਮੁਜ਼ਾਹਰਾਕਾਰੀਆਂ ਦੇ ਉੱਤੇ ਪਹਿਲਾਂ ਡਾਂਗਾ ਚਲਾਈਆਂ ਫਿਰ ਬਾਅਦ ਦੇ ਵਿੱਚ ਗੋਲੀ ਚਲਾਈ। ਔਰ SIT ਨੇ ਇਹ ਵੀ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਹਦੇ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਪੁਲਿਸ ਨੂੰ ਮੁਜ਼ਾਹਰਾਕਾਰੀਆਂ ਤੋਂ ਖਤਰਾ ਸੀ ਕਿਉਂਕਿ ਕਿਸੇ ਵੀ ਮੁਜ਼ਾਹਰਾਕਾਰੀ ਦੇ ਕੋਲੇ ਕੋਈ ਹਥਿਆਰ ਨਹੀਂ ਸੀ। SIT ਨੇ ਕਿਹਾ ਕਿ ਪੁਲਿਸ ਨੇ ਚਰਨਜੀਤ ਸ਼ਰਮਾ ਦੀ ਜਿਪਸੀ ਤੇ 12 ਬੋਰ ਦੀ ਬੰਦੂਕ ਦੇ ਨਾਲ ਖੁਦ ਗੋਲੀਆਂ ਚਲਾ ਕੇ ਝੂਠੇ ਸਬੂਤ ਤਿਆਰ ਕੀਤੇ। SIT ਨੇ ਵੀ ਕਿਹਾ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਖਿਲਾਫ ਦਰਜ ਕੀਤੀ FIR 'ਚ ਇਹ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਜਿਹੜਾ ਸੀਗਾ ASI ਸੁਰਿੰਦਰ ਕੁਮਾਰ ਦੀ ਕੁੱਟਮਾਰ ਕੀਤੀ ਜਿਹਦੇ ਕਰਕੇ ਆਤਮ ਰੱਖਿਆ ਦੇ ਵਾਸਤੇ ਸਵੈ ਪ੍ਰੋਟੈਕਸ਼ਨ ਦੇ ਵਾਸਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਜਦੋਂ ਕਿ ਸੁਰਿੰਦਰ ਕੁਮਾਰ ਦੇ ਵੱਲੋਂ SIT ਦੇ ਕੋਲੇ ਬਿਆਨ ਇਹ ਦਿੱਤੇ ਗਏ ਆ ਕਿ ਪੁਲਿਸ ਨੇ ਉਹਦੀ ਕੁੱਟਮਾਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਮੁਜ਼ਾਹਰਾਕਾਰੀਆਂ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ ਸੀ ਔਰ ਪੁਲਿਸ ਦੀ ਗੋਲੀ ਦੇ ਨਾਲ 2 ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਦੀਆਂ ਗੱਡੀਆਂ ਆਪ ਹੀ ਜਿਹੜੀਆਂ ਦੀ ਉਹ ਸਾੜੀਆਂ ਗਈਆਂ। ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਉਹ ਚਰਨਜੀਤ ਸ਼ਰਮਾ ਨੂੰ ਮਿਲੀ ਬਲੈਂਕਟ ਬੇਲ ਜਿਹੜੀ ਆ ਜੀ ਉਹਨੂੰ ਉਹਦਾ ਕੀ ਕਰਦੀ ਹੈ, ਉਹਨੂੰ ਅੱਗੇ ਫਰਦਰ ਜਿਹੜਾ ਕਰਦੀ ਹੈ ਜਾਂ ਉਹ ਇਹਨੂੰ ਕੈਂਸਲ ਕਰਦੀ ਆ। ਔਰ ਇਹ ਬਲੈਂਕਟ ਬੇਲ ਜਿਹੜੀ ਆ ਜੀ IG ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ ਵੀ ਜਿਹੜੀ ਆ ਉਹ ਮਿਲੀ ਹੋਈ ਆ। ਸੋ ਇਹ ਸੁਣਵਾਈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਆ ਇਹ ਅਜੇ 7 ਮਈ ਦੇ ਉੱਤੇ ਅੱਗੇ ਜਿਹੜੀ ਆ ਜੀ ਉਹ ਪਾ ਦਿੱਤੀ
ਗਈ ਆ। ਇਹ ਸਬੂਤ ਜਿਹੜੇ ਜੀ ਨਵੇਂ ਇਹ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਹੋਇਆ ਜਿਹੜਾ ਉਹਦੇ ਵਿੱਚ ਜਿਹੜਾ ਸਾਹਮਣੇ ਆਏ ਆ। ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਹੀ ਜਿਹੜਾ ਜੀ ਉਹ ਆਉਂਦਾ ਡੇ ਬਾਈ ਡੇ, ਹਰ ਰੋਜ਼ ਜਿਹੜਾ ਜੀ। ਔਰ ਇੱਕ ਹੋਰ ਮਾਮਲਾ ਜਿਹੜਾ ਜੀ ਹੁਣ ਭਖਿਆ। ਵਿਦੇਸ਼ ਮੰਤਰੀ ਜਿਹੜੇ ਨੇ ਭਾਰਤ ਦੇ ਸੁਸ਼ਮਾ ਸਵਰਾਜ, ਉਹਨੇ ਟਵੀਟ ਕਰਕੇ ਪਾਕਿਸਤਾਨ ਦੇ ਵਿੱਚ 2 ਹਿੰਦੂ ਨਾਬਾਲਗ ਕੁੜੀਆਂ ਨੂੰ ਅਗਵਾ ਤੇ ਮਗਰੋਂ ਜਬਰੀ ਧਰਮ ਤਬਦੀਲੀ ਮਾਮਲੇ ਦੇ ਵਿੱਚ ਆਪਣੇ ਰਾਜਦੂਤ ਅਜੇ ਬਸਾੜੀਆ ਤੋਂ ਰਿਪੋਰਟ ਮੰਗੀ ਹੈ। ਔਰ ਇਸ ਟਵੀਟ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉੱਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦਰਮਿਆਨ ਪੂਰਾ ਦਿਨ ਸ਼ਬਦੀ ਜੰਗ ਜਿਹੜੀ ਜੀ ਉਹ ਚੱਲਦੀ ਰਹੀ। ਸੁਸ਼ਮਾ ਸਵਰਾਜ ਦੇ ਟਵੀਟ ਦਾ ਜਵਾਬ ਦਿੰਦਿਆਂ ਹੋਇਆ ਫਵਾਦ ਚੌਧਰੀ ਨੇ ਕਿਹਾ ਕਿ ਮੈਡਮ, ਇਹ ਪਾਕਿਸਤਾਨ ਦਾ ਅੰਦਰੂਨੀ ਮਸਲਾ ਤੇ ਯਕੀਨ ਕਰਕੇ ਜਾਣਿਓ ਕਿ ਇਹ ਮੋਦੀ ਦਾ ਭਾਰਤ ਨਹੀਂ ਹੈ ਜਿੱਥੇ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ। ਇਹ ਜਿਹੜਾ ਇਮਰਾਨ ਖਾਨ ਦਾ ਜਿਹੜਾ ਨਵਾਂ ਪਾਕਿਸਤਾਨ ਹੈ ਜਿੱਥੇ ਸਾਡੇ ਕੌਮੀ ਤਿਰੰਗੇ ਵਿਚਲਾ ਸਫੇਦ ਰੰਗ ਸਾਨੂੰ ਓਨਾ ਹੀ ਪਿਆਰਾ। ਸੂਚਨਾ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਆਸ ਕਰਦਾ ਕਿ ਜਦੋਂ ਭਾਰਤੀ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਆਊਗੀ ਤੁਸੀਂ ਓਨੇ ਹੀ ਉਦਮ ਦੇ ਨਾਲ ਕਾਰਵਾਈ ਜਿਹੜੀ ਆ ਉਹ ਕਰੋਗੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਚੌਧਰੀ ਦੇ ਇਸ ਟਵੀਟ ਦੇ ਜਵਾਬ ਦੇ ਵਿੱਚ ਕਿਹਾ ਕਿ ਉਹਨਾਂ ਤਾਂ 2 ਹਿੰਦੂ ਕੁੜੀਆਂ ਨੂੰ ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਕਰਾਏ ਜਾਣ ਸੰਬੰਧੀ ਭਾਰਤੀ ਹਾਈ ਕਮਿਸ਼ਨਰ ਤੋਂ ਸਿਰਫ ਰਿਪੋਰਟ ਮੰਗੀ ਸੀ। ਉਹਨੇ ਕਿਹਾ ਕਿ ਤੁਹਾਨੂੰ ਘਬਰਾਹਟ ਦੇ ਵਿੱਚ ਪਾਉਣ ਲਈ ਇੰਨਾ ਹੀ ਕਾਫੀ ਸੀ। ਔਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਖੁਦ ਹੀ ਜਿਹੜਾ ਬੋਲ ਪਏ ਹੋ ਜਿਸ ਤੋਂ ਇਹ ਲੱਗ ਰਿਹਾ ਕਿ ਤੁਸੀਂ ਕਸੂਰਵਾਰ ਹੋ। ਇਹ ਮਾਮਲਾ ਜਿਹੜਾ ਸੀਗਾ ਇਹ ਟਵੀਟੋ ਟਵੀਟੀ ਜਿਹੜਾ ਸੀ ਉਹ ਚੱਲਦਾ ਰਿਹਾ। ਉਧਰ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਮਰਾਨ ਖਾਨ ਹੋਰਾਂ ਨੇ ਸਿੰਧ ਸੂਬੇ ਦੇ ਵਿੱਚ 2 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਤੇ ਨਿਕਾਹ ਕਰਵਾਏ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਿਹੜੇ ਆ ਉਹ ਦਿੱਤੇ ਆ। ਪੰਜਾਬ ਦੇ ਵਿੱਚ ਨਸ਼ਾ ਤੇ ਚਿੱਟਾ ਇਹ ਵੱਡਾ ਸਬਜੈਕਟ ਰਿਹਾ, ਅੱਜ ਨਹੀਂ ਹੈ ਇੰਨਾ ਜ਼ਿਆਦਾ। ਇਹ ਵੀ ਇੱਕ ਰਿਐਲਿਟੀ ਹੈ। ਜਦੋਂ ਸਾਲ 2014 ਦੀਆਂ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ, ਉਸ ਟਾਈਮ ਸਭ ਤੋਂ ਵੱਡਾ ਇਹ ਇਸ਼ੂ ਬਣ ਕੇ ਉੱਭਰਿਆ ਸੀ। ਔਰ ਉਹਨੇ ਸਟੇਕ ਜਿਹੜਾ ਸੀ ਉਦੋਂ ਦੀ ਅਕਾਲੀ ਬੀਜੇਪੀ ਸਰਕਾਰ ਨੂੰ ਲਾਇਆ। ਉਸ ਤੋਂ ਬਾਅਦ ਸਭ ਨੂੰ ਪਤਾ ਹੈ ਕਿ ਇੱਕਦਮ ਤੇਜ਼ੀ ਆਈ, ਫੜ ਕੇ ਨਸ਼ੇੜੀ ਜਿਹੜੇ ਸੀ ਉਹ ਅੰਦਰ ਕਰਨੇ ਸ਼ੁਰੂ ਕਰ ਦਿੱਤੇ। 2017 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਤੱਕ ਆਉਂਦਿਆਂ ਪੰਜਾਬ ਦਾ ਬਹੁਤ ਨੁਕਸਾਨ ਚਿੱਟੇ ਨੇ ਕੀਤਾ। ਇਸ਼ੂ ਉਦੋਂ ਵੀ ਬਹੁਤ ਵੱਡਾ ਬਣ ਕੇ ਨਿਕਲਿਆ। ਨਵੀਂ ਸਰਕਾਰ ਬਣੀ, ਸਰਕਾਰ ਨੇ STF ਬਣਾਤੀ। STF ਦੀ ਕਾਰਗੁਜ਼ਾਰੀ ਜਿਹੜੀ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਅਗਵਾਈ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਵਿਖਾਉਣ ਲੱਗ ਗਈ ਕਿ ਇੱਕ ਆਸ ਵੱਜਣ ਲੱਗੀ। ਖਾਸ ਤੌਰ ਦੇ ਉੱਤੇ ਜਿਹੜੇ ਇੱਕ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੇ ਉਹ ਤੋਂ ਅੱਗੇ ਵੱਧਦੇ ਜਿਹੜੇ ਹੱਥ ਸੀਗੇ ਕਾਨੂੰਨ ਦੇ ਉਹ ਲੰਬੇ ਹੁੰਦੇ ਦਿਸੇ। ਪਰ ਇਹ ਹੱਥ ਜਿਹੜੇ ਸੀ ਉਹ ਰੋਕ ਦਿੱਤੇ ਗਏ। ਔਰ ਫੇਰ ਕੀ ਹੋਇਆ ਸਾਰਾ ਕੁਛ ਉਹ ਸਭ ਨੂੰ ਜਿਹੜਾ ਉਹ ਪਤਾ ਹੈ। ਅੱਜ ਚਿੱਟੇ ਦਾ ਜਿਹੜਾ ਇਸ਼ੂ ਆ ਉਹ ਬਹੁਤੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਾਸਤੇ ਲੱਗਦਾ ਹੈ ਕਿ ਇਹ ਵਿਸ਼ਾ ਨਹੀਂ ਰਿਹਾ, ਕਿਉਂਕਿ ਅਕਾਲੀ ਦਲ BJP ਜਿਹੜੇ ਪਹਿਲਾਂ 10 ਸਾਲ ਸੱਤਾ ਹੰਢਾ ਕੇ ਗਈ, ਡਿਪਟੀ ਮੁੱਖ ਮੰਤਰੀ ਉਦੋਂ ਦੇ ਤੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ੋਰ ਇੱਕੋ ਗੱਲ ਦੇ ਉੱਤੇ ਲੱਗਿਆ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂ ਹੈ ਤੇ ਪੰਜਾਬ ਦੇ ਵਿੱਚ 0.2% ਲੋਕ ਨਸ਼ਾ ਕਰਦੇ ਆ। ਉਹਨਾਂ ਨੇ ਇਹਦੇ ਸੰਬੰਧੀ ਆਪੇ ਹੀ ਤਿਆਰ ਕੀਤੇ ਕਈ ਅੰਕੜੇ ਵੀ ਪੇਸ਼ ਕੀਤੇ। ਸਭ ਨੂੰ ਪਤਾ ਸੀ ਕਿ ਨਸ਼ਾ ਇਹ ਬਹੁਤ ਜ਼ਿਆਦਾ ਇੱਥੇ ਹੈ। ਅੱਜ ਉਹੀ ਅਕਾਲੀ ਜਿਹੜੇ ਆ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਨਾਲੋਂ ਦੁੱਗਣਾ ਤਿੱਗਣਾ ਵਿਕਣ ਲੱਗ ਗਿਆ। ਇਟ ਮੀਨਸ ਉਦੋਂ ਵੀ ਉਹਨਾਂ ਹੀ ਸੀ, ਅੱਜ ਉਹ ਹੋਰ ਤਰੀਕੇ ਦੇ ਨਾਲ ਇਸ ਚੀਜ਼ ਨੂੰ ਮੰਨਦੇ ਆ। ਕਾਂਗਰਸ ਵੀ ਨੇ ਇੱਕ ਵੱਡਾ ਇਸ਼ੂ ਜਿਹੜਾ ਉਭਾਰਿਆ ਸੀਗਾ, STF ਵੀ ਉਹਨਾਂ ਨੇ ਬਣਾਈ। ਉਹ ਮੰਨਦੇ ਰਹੇ ਕਿ ਪੰਜਾਬ 'ਚ ਨਸ਼ਾ ਹੈ, ਪਰ ਅੱਜ ਅੰਕੜੇ ਜਿਹੜੇ ਪੇਸ਼ ਕੀਤੇ ਕਰਵਾਏ ਜਾ ਰਹੇ ਆ ਉਹ ਇਹ ਕਹਿੰਦੇ ਕਿ 90% ਅਸੀਂ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਕਰਤਾ। ਇਸ ਸਭ ਕਾਸੇ ਦੇ ਵਿੱਚ ਇੱਕ ਜਿਹੜੀਆਂ ਡਰਾਉਣੀਆਂ ਖਬਰਾਂ ਨੇ ਉਹ ਰੋਜ਼ ਚੱਲਦੀਆਂ ਨੇ। ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਨੌਜਵਾਨ ਹੈ ਉਹ ਓਵਰਡੋਜ਼ ਦੇ ਵਿੱਚ ਮਾਰਿਆ ਜਾਂਦਾ। ਪਿਛਲੇ 24 ਘੰਟਿਆਂ ਦੇ ਵਿੱਚ 3 ਮੌਤਾਂ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਹੋਈਆਂ ਨੇ। ਗੁਰਦਾਸਪੁਰ ਡਿਸਟ੍ਰਿਕਟ ਦੇ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ
ਨੌਸ਼ਹਿਰਾ ਬਹਾਦਰ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ। ਸੰਦੀਪ ਸਿੰਘ ਸੈਣੀ ਉਰਫ ਬੱਬੂ ਸੀਗਾ ਇਹ। ਇਹਦੇ ਪਿਓ ਦਾ ਇਹ ਕਹਿਣਾ ਹੈ ਕਿ ਉਹ ਸ਼ਨਿਚਰਵਾਰ ਸ਼ਾਮ ਨੂੰ ਘਰੋਂ ਗਿਆ ਸੀ, ਵਾਪਸ ਨਹੀਂ ਆਇਆ। ਉਹਨਾਂ ਦੀ ਗੁਆਂਢਣ ਨੇ ਇਹਦੇ ਆ ਕੇ ਦੱਸਿਆ ਕਿ ਉਹ ਘਰ ਦੇ ਬਾਹਰ ਡਿੱਗਿਆ ਪਿਆ। ਜਿਹੜਾ ਮ੍ਰਿਤਕ ਦਾ ਪਿਤਾ ਜੀ ਉਹ ਕਹਿੰਦਾ ਕਿ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਤੇ ਉਹਦੇ ਪੁੱਤ ਨੂੰ ਇਹ ਚਿੱਟਾ ਖਾ ਗਿਆ। ਜ਼ੀਰਾ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ, ਬਲਾਕ ਜ਼ੀਰਾ ਦੇ ਪਿੰਡ ਗਾਦੜੀਵਾਲਾ ਦੇ ਵਿੱਚ 27 ਸਾਲਾਂ ਦਾ ਜਿਹੜਾ ਇਹ ਗੁਰਪ੍ਰੀਤ ਸੀਗਾ, ਜਿਹੜਾ ਕਿ ਨਸ਼ੇ ਦੀ ਓਵਰਡੋਜ਼ ਕਰਕੇ ਇਹਦੀ ਮੌਤ ਹੋਈ ਆ। ਇਹਦੇ ਟੱਬਰ ਵਾਲੇ ਕਹਿੰਦੇ ਆ ਕਿ ਉਹ ਘਰੋਂ ਕੰਮ ਤੇ ਗਿਆ ਸੀਗਾ ਔਰ ਇਹ ਵੀ ਕਿਹਾ ਗਿਆ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋਈ ਆ। ਉਹਦਾ ਪਿਓ ਇਹ ਕਹਿੰਦਾ ਹੈ ਕਿ ਉਹਨੂੰ ਨਸ਼ਾ ਛਡਾਊ ਕੇਂਦਰ ਜਨੇਰ ਮੋਗਾ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ। ਉਹ ਕੁਝ ਦਿਨ ਪਹਿਲਾਂ ਉਹਨੇ ਨਸ਼ਾ ਜਿਹੜਾ ਛੱਡ ਦਿੱਤਾ ਸੀਗਾ, ਮੁੜ ਕੇ ਫੇਰ ਲੱਗ ਗਿਆ ਤੇ ਓਵਰਡੋਜ਼ ਦੇ ਨਾਲ ਮੌਤ ਦੇ ਮੂੰਹ ਜਾ ਪਿਆ। ਤੀਜੀ ਮੌਤ ਹੋਈ ਆ ਗੋਇੰਦਵਾਲ ਸਾਹਿਬ, ਜਿਹੜਾ ਸਿੱਖੀ ਦਾ ਧੁਰਾ ਜਿਹੜਾ ਜੀ ਕਿਹਾ ਜਾਂਦਾ, ਉੱਥੇ ਬੱਸ ਸਟੈਂਡ ਦੇ ਕੋਲੇ ਇੱਕ ਬੰਦੇ ਦੀ ਲਾਸ਼ ਜਿਹੜੀ ਦੀ ਉਹ ਮਿਲੀ ਆ। ਇਹ ਲਖਵਿੰਦਰ ਸਿੰਘ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ। ਉਹਦੇ ਵੀ ਘਰ ਦੇ ਕਹਿੰਦੇ ਆ ਉਹ ਨਸ਼ਿਆਂ ਦਾ ਜਿਹੜਾ ਉਹ ਆਦੀ ਸੀਗਾ ਔਰ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋਈ ਆ। ਇਹ 3 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਨੇ। ਹੁਣ ਪਤਾ ਨਹੀਂ ਅੰਕੜੇ ਕਿਹੜੇ ਮੰਨੀਏ, ਅੰਕੜੇ ਕਿਉਂ ਮੰਨੀਏ। ਜਿਹੜੇ ਪਿਛਲੀ 10 ਸਾਲਾਂ ਦੀ ਜਿਹੜੀ ਸਰਕਾਰ ਸੀ ਉਹ ਕਹਿੰਦੀ ਰਹੀ ਕਿ ਪੰਜਾਬ 'ਚ ਕੋਈ ਨਸ਼ਾ ਨਹੀਂ, ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ। ਇੱਥੇ ਸਿਰਫ 0.2% ਲੋਕ ਨਸ਼ਾ ਕਰਦੇ ਆ। ਮੌਜੂਦਾ ਸਰਕਾਰ ਕਹਿੰਦੀ ਕਿ ਉਹਨਾਂ ਨੇ ਸਪਲਾਈ ਲਾਈਨ ਤੋੜ ਦਿੱਤੀ। ਮਗਰਮੱਛ ਤੇ ਵੱਡੀਆਂ ਮੱਛੀਆਂ ਦਾ ਕੀ ਬਣਿਆ, ਉਹ ਕਹਿੰਦੇ ਪੰਜਾਬ ਛੱਡ ਕੇ ਭੱਜ ਗਏ। ਉਹ ਕਿੱਥੇ ਗਏ ਇਹ ਨਹੀਂ ਪਤਾ। 90%, 2 ਦਿਨ ਪਹਿਲਾਂ STF ਨੇ ਅੰਕੜੇ ਜਿਹੜੇ ਦਿੱਤੇ ਸੀ ਕਿ 90% ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ, ਸਿਰਫ 10% ਰਹਿ ਗਿਆ। 10% ਨਸ਼ਾ ਜਿਹੜਾ ਓਵਰਡੋਜ਼ ਦੇ ਵਿੱਚ 24 ਘੰਟਿਆਂ ਦੇ ਵਿੱਚ 3 ਨੌਜਵਾਨਾਂ ਦੀ ਜਾਨ ਜਿਹੜੀ ਆ ਉਹ ਲੈ ਲੈਂਦਾ ਹੈ। ਤੇ ਜੇ ਇਹ 10% ਤੋਂ ਵੱਧ ਹੋਵੇ ਤਾਂ ਫਿਰ ਕੀ ਹਾਲਾਤ ਬਣ, ਇਹ ਸੋਚ ਕੇ ਇਹ ਕਿਹਾ ਜਾ ਸਕਦਾ ਕਿ ਕੰਬਣੀ ਛਿੜਦੀ ਹੈ। ਕੱਲ ਥੋੜੀ ਫੇਰ ਚੋਣਾਂ ਵੱਲ ਨੂੰ ਜਿਹੜੀ ਦੀ ਉਹ ਲਿਆਈਏ, ਕਿਉਂਕਿ ਇਲੈਕਸ਼ਨਾਂ ਨੇ ਮੁਲਕ ਦੇ ਵਿੱਚ, ਸੂਬੇ ਵਿੱਚ 4 ਚੁਫੇਰੇ ਜਿਹੜਾ ਦੀ ਚਰਚਾ ਚੋਣਾਂ ਦਾ ਹੀ ਆ। ਜਿੱਥੇ ਲੁਧਿਆਣੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਵਿਰੋਧਤਾ ਜਿਹੜੇ ਕਾਂਗਰਸ ਦੇ ਸਿਟਿੰਗ MP ਨੇ ਉਹਨਾਂ ਦੀ ਹੋਣੀ ਸ਼ੁਰੂ ਹੋਈ ਹੈ ਕਾਂਗਰਸ ਦੇ ਅੰਦਰੋਂ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹ ਧੜੇਬਾਜ਼ੀ ਅੰਦਰ ਖਾਤੇ ਸੀ, ਹੁਣ ਓਪਨਲੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਰਕੇਸ਼ ਪਾਂਡੇ ਨੇ ਖੁੱਲ੍ਹ ਕੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ ਹੈ। ਉਹ ਰਵਨੀਤ ਸਿੰਘ ਬਿੱਟੂ ਤੋਂ ਨਾਰਾਜ਼ ਚੱਲ ਰਿਹਾ ਔਰ ਉਹਨੇ ਲੋਕ ਸਭਾ ਮੈਂਬਰ ਦੇ ਉੱਤੇ ਦੋਸ਼ ਲਾਇਆ ਕਿ ਉਹ 5 ਸਾਲਾਂ ਦੇ ਵਿੱਚ ਲੁਧਿਆਣਾ ਦੇ ਲੋਕਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਿਆ। ਰਕੇਸ਼ ਪਾਂਡੇ ਹੋਰਾਂ ਨੇ ਇਹ ਗੱਲ ਕਹੀ ਆ ਕਿ 2014 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਪਹੁੰਚਣ ਤੇ ਲੁਧਿਆਣਵੀਆਂ ਨੇ ਜੋ ਸੋਚ ਕੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਸੀ, ਉਹਦੇ 'ਚ ਸ਼ਹਿਰ ਵਾਸੀਆਂ ਨੂੰ ਨਿਰਾਸ਼ਾ ਹਾਸਲ ਹੋਈ ਹੈ। ਔਰ ਇਹ ਵੀ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਵੀ ਟਿਕਟ ਦੀ ਦਾਅਵੇਦਾਰੀ ਕਰ ਸਕਦਾ ਹੈ। ਲੁਧਿਆਣਾ ਦੇ ਵਿੱਚੋਂ ਸੀਨੀਅਰ ਹੋਣ ਕਰਕੇ ਉਹਨਾਂ ਨੇ ਲੋਕ ਸਭਾ ਦੀ ਟਿਕਟ ਮੰਗੀ ਹੈ। ਨਾਲ ਹੀ ਉਹਨਾਂ ਨੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਉੱਤੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਵੀ ਇਹਦੇ ਬਾਰੇ ਚਰਚਾ ਜਿਹੜੀ ਆ ਉਹ ਕੀਤੀ ਆ। ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਸ਼ਹਿਰੀ ਵੋਟ ਜ਼ਿਆਦਾ ਤੇ ਉਹ ਚਾਹੁੰਦੇ ਆ ਕਿ ਇਸ ਵਾਰੀ ਇੱਕ ਹਿੰਦੂ ਚਿਹਰਾ ਪਾਰਟੀ ਜਿਹੜੀ ਉਹ ਅੱਗੇ ਲੈ ਕੇ ਆਵੇ। ਜਿਹੜੇ ਵਿਧਾਇਕ ਪਾਂਡੇ ਨੇ ਉਹ ਹਮੇਸ਼ਾ ਮੀਡੀਆ ਦੇ ਨਾਲ ਕਾਂਗਰਸ ਦੀ ਧੜੇਬਾਜ਼ੀ ਤੇ ਗੱਲ ਕਰਨ ਤੋਂ ਕਤਰਾਉਂਦੇ ਜਿਹੜਾ ਦੀ ਉਹ ਰਹੇ ਆ। ਪਰ ਇਹ ਜਿਹੜਾ ਵਿਰੋਧ ਰਵਨੀਤ ਸਿੰਘ ਬਿੱਟੂ ਦਾ ਸ਼ੁਰੂ ਹੋਇਆ ਉਹਦੇ ਵਾਸਤੇ ਮੁਸ਼ਕਲ ਖੜੀ ਜਿਹੜੀ ਦੀ ਉਹ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਮਨੀਸ਼ ਤਿਵਾੜੀ ਦੇ ਖਾਸ ਨੇ ਪਵਨ ਦੀਵਾਨ, ਉਹ ਵੀ ਟਿਕਟ ਦੀ ਮੰਗ ਜਿਹੜੀ ਆ ਉਹ ਕਰ ਚੁੱਕੇ ਆ। ਔਰ ਤਿਵਾੜੀ ਗਰੁੱਪ ਦੇ ਵੱਲੋਂ ਦਾਅਵੇਦਾਰੀਆਂ ਹੋਣ ਕਰਕੇ ਰਵਨੀਤ ਸਿੰਘ ਬਿੱਟੂ ਦੀ ਮੁਸ਼ਕਲ ਜਿਹੜੀ ਆ ਜੀ ਉਹ ਵੱਧ ਸਕਦੀ ਹੈ ਲੁਧਿਆਣੇ ਤੋਂ। ਜੇ ਲੁਧਿਆਣੇ ਤੋਂ ਨਹੀਂ ਮਿਲਦੀ ਤਾਂ ਕੀ ਉਹਨੂੰ ਦੁਬਾਰਾ ਅਨੰਦਪੁਰ ਸਾਹਿਬ ਜਾਣਾ ਪਊਗਾ, ਇਹ ਵੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਹੈ। ਜੇ ਅਨੰਦਪੁਰ ਸਾਹਿਬ ਜਾਣਾ ਪਊਗਾ ਤੇ ਉੱਥੇ ਸਿਟਿੰਗ MP ਦੀ ਵੀ ਗੱਲ ਕਰ ਲਈਏ, ਉਹ ਨੇ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂਮਾਜਰਾ। ਅਨੰਦਪੁਰ ਸਾਹਿਬ ਤੋਂ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਨੇ, ਉਹਨਾਂ ਨੇ ਬੰਗਾ ਤੋਂ ਨੈਣਾ ਦੇਵੀ ਮੁੱਖ ਮਾਰਗ ਨੂੰ 4 ਮਾਰਗੀ ਬਣਾਉਣ ਦੇ ਉੱਤੇ, ਸਿਆਸੀ ਰੋਟੀਆਂ ਸੇਕਣ ਦੇ ਮੁੱਦੇ ਦੇ ਉੱਤੇ ਉਹਨੂੰ ਜਵਾਬ ਦੇਣਾ ਜਿਹੜਾ ਜੀ ਉਹ ਔਖਾ ਹੋਇਆ ਪਿਆ। ਜਿਹੜੇ
ਲੋਕ ਸਭਾ ਚੋਣਾਂ ਦੇ ਵੇਲੇ ਚੰਦੂ ਮਾਜਰਾ ਹੋਰਾਂ ਨੇ ਹਲਕਾ ਵਾਸੀਆਂ ਨੂੰ ਬੰਗਾ ਤੋਂ ਨੈਣਾ ਦੇਵੀ ਵਾਇਆ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ਨੂੰ ਕੇਂਦਰ ਸਰਕਾਰ ਤੇ ਨੈਸ਼ਨਲ ਅਥਾਰਟੀ ਤੋਂ ਨੰਬਰ ਲਗਵਾ ਕੇ ਮੁਕੰਮਲ ਕਰਾਉਣ ਦਾ ਯਕੀਨ ਦਿਵਾਇਆ ਸੀਗਾ। ਪਰ ਇਸ ਮਾਰਗ ਨੂੰ ਬਣਾਉਣ ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਔਰ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਲੋਕ ਜਿਹੜੇ ਆ ਜੀ ਉਹ ਸਵਾਲ ਕਰ ਰਹੇ ਨੇ ਚੰਦੂ ਮਾਜਰਾ ਸਾਹਿਬ ਕੋਲੇ ਜਵਾਬ ਕੋਈ ਨਹੀਂ ਹੈ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਇਸ ਹਲਕੇ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਇਸੇ ਤਰ੍ਹਾਂ ਦੇ ਵਾਅਦੇ ਕਰਕੇ ਔਰ ਜਿਹੜੀ ਸਿਆਸਤ ਖੇਡੀ ਆ ਉਸ ਮਾਮਲੇ ਦੇ ਉੱਤੇ ਉਹ ਕਾਫੀ ਪਛੜ ਕੇ ਜਿਹੜਾ ਵੀ ਉਹ ਚੱਲ ਰਹੇ ਆ। ਔਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਇਹ ਕਹਿੰਦੇ ਆ ਜੀ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਉਹਦੀ ਨਲਾਇਕੀ ਕਰਕੇ ਇਹ ਪ੍ਰੋਜੈਕਟ ਰੁਕਿਆ, ਜਦੋਂ ਕਿ ਚੰਦੂ ਮਾਜਰਾ ਹੋਰਾਂ ਨੇ 2 ਵਾਰੀ ਇਹਦਾ ਉਦਘਾਟਨ ਵੀ ਜਿਹੜਾ ਵੀ ਉਹ ਕਰਵਾ ਲਿਆ ਔਰ ਇਹ ਵਾਅਦਾ ਕਰਕੇ ਉਹ ਜਿੱਤੇ ਸਨ। ਸੋ ਇਸ ਵਾਰੀ ਉਹਨਾਂ ਨੂੰ ਜਵਾਬ ਦੇਣਾ ਇੱਥੋਂ ਔਖਾ ਜਿਹੜਾ ਉਹ ਹੋਣਾ ਪੈ ਰਿਹਾ। ਇਹ ਜਿਹੜੇ ਸਿਆਸਤਦਾਨ ਹੁੰਦੇ ਆ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਹੋ ਜਿਹੀਆਂ ਜਿਹੜੀਆਂ ਉਹ ਚੀਜ਼ਾਂ ਦਾ, ਆਮ ਬੰਦੇ ਨੂੰ ਤਾਂ ਜਿਹੜਾ ਉਹ ਪੈ ਜਾਂਦਾ। ਜਾਂਦੇ ਜਾਂਦੇ ਮੁਲਾਜ਼ਮ ਵਰਗ ਦੀ ਗੱਲ ਵੀ ਜਿਹੜੀ ਉਹ ਕਰ ਲਈਏ। ਪੰਜਾਬ ਦੇ ਮੁਲਾਜ਼ਮਾਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦਾ ਖਹਿੜਾ ਨਾ ਛੱਡਣ ਦਾ ਫੈਸਲਾ ਕੀਤਾ। ਇਹਦੇ ਚੱਲਦਿਆਂ ਹਲਕਿਆਂ ਦੇ ਵਿੱਚ ਜਿੱਥੇ ਝੰਡਾ ਮਾਰਚ ਕੀਤੇ ਜਾਣਗੇ ਉੱਥੇ ਕਾਂਗਰਸ ਦੇ ਦਫ਼ਤਰਾਂ ਮੂਹਰੇ ਪਿੱਟ ਸਿਆਪਾ ਕਰਨ ਦੀ ਰਣਨੀਤੀ ਵੀ ਜਿਹੜੀ ਆ ਉਹ ਬਣਾਈ ਗਈ ਆ। ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੇ ਵੱਲੋਂ 11 ਸੂਤਰੀ ਮੰਗਾਂ ਦੀ ਪ੍ਰਾਪਤੀ ਦੇ ਵਾਸਤੇ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ 26 ਮਾਰਚ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਹਲਕੇ 'ਚ ਰੈਲੀ ਤੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਨੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਸੈਕਟਰੀਏਟ ਮੁਲਾਜ਼ਮ ਐਕਸ਼ਨ ਕਮੇਟੀ ਤੇ ਮੁਲਾਜ਼ਮ ਮੰਚ ਪੰਜਾਬ ਦੀ ਹੜਤਾਲ ਦੇ ਦੌਰਾਨ ਆਗੂਆਂ ਦੇ ਨਾਲ ਮੀਟਿੰਗਾਂ ਕਰਨ ਦੇ ਬਾਅਦ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਕੇਂਦਰੀ ਪੈਟਰਨ ਤੇ 7% DA ਦੀਆਂ 2 ਕਿਸ਼ਤਾਂ ਦੇਣ ਸਣੇ ਕੁਝ ਮੰਗਾਂ ਮੰਨਣ ਦੇ ਵਾਸਤੇ ਚਿੱਠੀਆਂ ਜਾਰੀ ਕੀਤੀਆਂ ਸੀ। ਪਰ ਮੁਲਾਜ਼ਮਾਂ 'ਚ ਰੋਸ ਹੈ ਕਿ ਹਾਲੇ DA ਦੀਆਂ 3 ਕਿਸ਼ਤਾਂ 15% ਸਣੇ ਕਈ ਮਹੀਨਿਆਂ ਦੇ ਕਰੋੜਾਂ ਰੁਪਏ ਦਾ ਬਕਾਇਆ ਔਰ ਸਰਕਾਰ ਨੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕਰਨ ਦੀ ਥਾਂ ਇਹਦੀ ਮਿਆਦ 31 ਦਸੰਬਰ 19 ਤੱਕ ਵਧਾ ਕੇ ਉਲਟਾ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਧੋਖਾ ਜਿਹੜਾ ਜੀ ਉਹ ਕੀਤਾ। ਇਸ ਕਰਕੇ ਜਿਹੜਾ ਜੀ ਇਹਨਾਂ ਦਾ ਇਹ ਕਹਿਣਾ ਕਿ ਉਹ ਲਗਾਤਾਰ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਜਿਹੜਾ ਜੀ ਵੱਖ-ਵੱਖ ਸਿਆਸੀ ਨੇਤਾਵਾਂ ਨੂੰ ਘੇਰਨਗੇ ਔਰ ਝੰਡਾ ਮਾਰਚ ਕਰਨਗੇ। ਉਧਰ ਜਿਹੜੇ ਅਧਿਆਪਕ ਵਰਗ ਹੈ ਉਹਨਾਂ ਦੀਆਂ ਵੀ ਕਿਉਂਕਿ ਮੰਗਾਂ ਨਹੀਂ ਮੰਨੀਆਂ ਗਈਆਂ। ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਐਗਜ਼ਾਮ ਵਗੈਰਾ ਨੇ ਉਹ ਖਤਮ ਹੋ ਜਾਣੇ ਆ ਤੇ ਟੀਚਰ ਮੁੜ ਕੇ ਫਿਰ ਜਿਹੜਾ ਉਹ ਵੀ ਸੰਘਰਸ਼ ਦੇ ਰਾਹ ਦੇ ਉੱਤੇ ਪੈਣਗੇ, ਜਿਹੜੇ ਕਿ ਬਿਨਾਂ ਕਿਸੇ ਸ਼ੱਕ ਦੇ ਮੌਜੂਦਾ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਮੁਸ਼ਕਲਾਂ ਤਾਂ ਕਈ ਪੱਖਾਂ ਤੋਂ ਜਿਹੜੀ ਹੈ ਵੀ ਉਹ ਖੜੀਆਂ ਕਰਨਗੇ। ਔਰ ਮੁਲਾਜ਼ਮ ਵਰਗ ਜਿਹੜਾ ਇੱਕ ਵੱਡਾ ਵਰਗ ਹੈ, ਇੱਕ ਵੱਡਾ ਵੋਟ ਬੈਂਕ ਹੈ, ਉਹ ਇਹਨੂੰ ਜਿਹੜਾ ਜੀ ਇਹਦਾ ਕਿਤੇ ਨਾ ਕਿਤੇ ਅਸਰ ਤਾਂ ਜਿਹੜਾ ਉਹ ਸੱਤਾਧਾਰੀ ਧਿਰ ਕਾਂਗਰਸ ਦੇ ਉੱਤੇ ਜਿਹੜਾ ਉਹ ਪਊਗਾ। ਪਰ ਕਾਂਗਰਸ ਜਿਹੜੀ ਹੈ ਜੀ ਉਹ ਕੌਨਫੀਡੈਂਟ ਨਹੀਂ, ਓਵਰ ਕੌਨਫੀਡੈਂਟ ਹੈ ਕਿ 13 ਦੀਆਂ 13 ਸੀਟਾਂ ਉਹਨੇ ਜਿਹੜੀਆਂ ਉਹ ਜਿੱਤ ਲੈਣੀਆਂ। ਉਹ ਇੱਕੋ ਚੀਜ਼ ਦੇ ਉੱਤੇ ਜਿਹੜਾ ਮੈਦਾਨ ਦੇ ਵਿੱਚ ਆ ਰਹੀ ਆ ਕਿ ਜਿਹੜਾ ਵਿਰੋਧੀ ਸੀਗੀ ਪਿਛਲੇ ਜਿਹੜੀ ਸਰਕਾਰ ਸੀ ਅਕਾਲੀ ਦਲ, ਉਹਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਚੁੱਕੀ ਆ ਔਰ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਧੜੇਬੰਦੀਆਂ ਦੇ ਵਿੱਚ ਵੰਡੀ ਗਈ ਆ। ਇਸ ਕਰਕੇ ਉਹਦਾ ਕੋਈ ਮੁਕਾਬਲਾ ਨਹੀਂ। ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਮਿਹਰਬਾਨੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ। ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਜੀ, ਤੇ ਇੱਦਾਂ ਹੀ ਅਸੀਂ ਲੈਂਦੇ ਹਾਂ ਇਜਾਜ਼ਤ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।